ਸਰੀ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ, ਭਾਰਤ ਤੇ ਦੂਜੇ ਮੁਲਕਾਂ ਵਿੱਚ ਘੱਟ ਗਿਣਤੀਆਂ ਦੇ ਕਤਲ ਲਈ ਬੀਜੇਪੀ ਅਤੇ ਆਰਐਸਐਸ ਜ਼ਿੰਮੇਵਾਰ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਵਿਵਾਦਿਤ ਬਿਆਨ ਤੇ ਪੰਜਾਬ 'ਚ ਗਰਮਾਈ ਸਿਆਸਤ। ਸਰੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਜਾਇਆ ਗਿਆ। ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਦਿਆਂ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਸਿੰਘਾਂ ਦੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ੀਲ ਸਿੱਖ ਆਗੂਆਂ ਵੱਲੋਂ ਇਸ ਮੌਕੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਮੈਂਬਰ ਪਾਰਲੀਮੈਂਟ ਸਰਦਾਰ ਜਗਮੀਤ ਸਿੰਘ ਵੱਲੋਂ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ ਤੇ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਉਹਨਾਂ ਐਲਾਨ ਵੀ ਕੀਤਾ ਹੈ ਕਿ ਕੈਨੇਡੀਅਨ ਪਾਰਲੀਮੈਂਟ ਵਿੱਚ ਸਿੱਖ ਨਸਲਕੁਸ਼ੀ ਨੂੰ ਜਲਦੀ ਹੀ ਮਾਨਤਾ ਦਿਵਾਈ ਜਾਵੇਗੀ। ਧੰਨਵਾਦ। ਅੱਜ ਆਪਾਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ। ਬਹੁਤ ਜ਼ਰੂਰੀ ਗੱਲ ਹੈ ਕਿਉਂਕਿ ਇਹਦੇ 'ਚ ਸਿੱਖੀ ਦੀ ਗੱਲ ਆਉਂਦੀ ਹੈ ਕਿ ਖਾਲਸਾ ਬਣਿਆ ਬੇਇਨਸਾਫੀ ਦੇ ਖਿਲਾਫ ਲੜ ਲਈ। ਜਿੱਥੇ ਵੀ ਬੇਇਨਸਾਫੀ ਹੋਵੇ, ਜਿੱਥੇ ਵੀ ਜ਼ੁਲਮ ਹੋਵੇ, ਉੱਥੇ ਖਾਲਸਾ ਡਟ ਕੇ ਉਸ ਜ਼ੁਲਮ ਦੇ ਖਿਲਾਫ, ਉਸ ਬੇਇਨਸਾਫੀ ਦੇ ਖਿਲਾਫ ਲੜਦੇ ਨੇ। ਤੇ ਆਪਾਂ ਚਾਹੁੰਦੇ ਹਾਂ ਕਿ ਸਰਬੱਤ ਦਾ ਭਲਾ ਹੋਵੇ, ਹਰੇਕ ਕੌਮ ਵਾਸਤੇ, ਹਰੇਕ ਇਨਸਾਨ ਨੂੰ ਬਰਾਬਰ ਦਾ ਹੱਕ ਮਿਲੇ। ਨਾਲ ਦੇ ਨਾਲ ਜੇ ਸਿੱਖਾਂ ਨਾਲ ਬੇਇਨਸਾਫੀ ਹੁੰਦੀ ਹੈ, ਉੱਥੇ ਵੀ ਸਾਨੂੰ ਡਟ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਆਵਾਜ਼ ਉਠਾਉਣੀ ਚਾਹੀਦੀ ਹੈ। ਸੋ ਇਸ ਦੇ ਨਾਲ ਜਿਵੇਂ ਭਾਈ ਸਾਹਿਬ ਨੇ ਕਿਹਾ, ਇਸ ਸਾਲ ਸਿੱਖ ਨਸਲਕੁਸ਼ੀ ਦਾ 40ਵਾਂ ਵਰ੍ਹੇਗੰਢ ਹੈ ਤੇ 40ਵੀਂ ਵਰ੍ਹੇਗੰਢ ਵੇਲੇ ਸਾਡੀ ਆਸ ਹੈ ਮੇਰੀ ਟੀਮ ਵੱਲੋਂ ਕਿ ਜੋ ਸਿੱਖਾਂ ਨਾਲ ਨਸਲਕੁਸ਼ੀ ਹੋਇਆ ਉਹਨੂੰ ਫੈਡਰਲ ਖੇਤ ਤੋਂ ਮਾਨਤਾ ਦਿੱਤੀ ਜਾਵੇ। ਇਹ ਬਹੁਤ ਜ਼ਰੂਰੀ ਉਪਰਾਲਾ ਆ ਕਿ ਸਿੱਖ ਜੈਨੋਸਾਈਡ ਨੂੰ ਰੈਕਗਨਾਈਜ਼ ਕਰਨਾ। ਸਿੱਖ ਜੈਨੋਸਾਈਡ ਨੂੰ ਰੈਕਗਨਾਈਜ਼ ਕਰਨ ਨਾਲ ਬਹੁਤ ਕੁਝ ਹੁੰਦਾ। ਪਹਿਲਾਂ ਤਾਂ ਆਪਾਂ ਰੈਕਗਨਾਈਜ਼ ਕਰਦੇ ਹਾਂ ਕਿ ਸਿੱਖਾਂ ਨਾਲ ਇਹ ਬੇਇਨਸਾਫੀ ਹੋਈ ਹੈ। ਦੂਜੀ ਗੱਲ, ਆਪਾਂ ਸਿੱਧੇ ਹਮਲਾ ਕਰਦੇ ਉਸ ਜ਼ੁਲਮੀ ਹਕੂਮਤ ਜਿਨ੍ਹਾਂ ਨੇ ਇਹ ਨਸਲਕੁਸ਼ੀ ਕੀਤਾ, ਉਹਤੇ ਸਿੱਧਾ ਆਪਾਂ ਹਮਲਾ ਕਰਦੇ ਹਾਂ ਕਿ ਇਹ ਗਲਤ ਸੀ, ਇਹ ਨਹੀਂ ਹੋਣਾ ਚਾਹੀਦਾ ਸੀਗਾ। ਨਾਲੇ ਆਪਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਵੀ ਇਹਦੇ ਉੱਤੇ ਆਪਾਂ ਨਜ਼ਰ ਪਾਉਂਦੇ ਹਾਂ ਕਿ ਆਹ ਦੇਖੋ ਇਹ ਕੀ ਹੋਇਆ ਕਿ ਸਿੱਖ ਨਾਲ ਦੀ ਕੌਮ ਨਾਲ ਇਹ ਹੋਇਆ। ਸੋ ਬੇਨਤੀ ਹੈ, ਇਸ ਉਪਰਾਲਾ ਵਾਸਤੇ ਆਪਾਂ ਸ਼ੁਰੂ ਕਰ ਰਹੇ ਹਾਂ ਇੱਕ ਪਟੀਸ਼ਨ। ਉਹ ਪਟੀਸ਼ਨ ਦੇ ਬੇਨਤੀ ਆ ਕਿ ਤੁਸੀਂ ਦਸਤਖਤ ਕਰੋ। ਆਪਾਂ ਹਜ਼ਾਰਾਂ ਦੀ ਗਿਣਤੀ ਜੋ ਪਟੀਸ਼ਨ ਨੂੰ ਦਸਤਖਤ ਕਰਕੇ ਆਪਾਂ ਲੋਕ ਸਭਾ 'ਚ ਪ੍ਰੈਜ਼ੈਂਟ ਕਰਨਾ ਚਾਹੁੰਦੇ ਹਾਂ। ਇਹ ਲੋਕਾਂ ਦੀ ਮੰਗ ਹੈ ਕਿ ਕੈਨੇਡਾ ਇਹ ਸਿੱਖ ਨਸਲਕੁਸ਼ੀ ਨੂੰ ਰੈਕਗਨਾਈਜ਼ ਕਰੇ। ਤੇ ਫਿਰ ਆਪਾਂ ਨਵੰਬਰ ਤੱਕ ਸਾਡੀ ਇਹ ਪਲਾਨ ਹੈ ਕਿ ਨਵੰਬਰ ਜੋ 40ਵਾਂ ਵਰ੍ਹੇਗੰਢ ਉਸ ਮਹੀਨੇ ਤੱਕ ਆਪਾਂ ਰੈਕਗਨਾਈਜ਼ ਕਰਾਵਾਂਗੇ ਲੋਕ ਸਭਾ ਦੇ ਵਿੱਚ, ਕੈਨੇਡਾ ਦੇ ਵਿੱਚ। ਇਹ ਜ਼ਰੂਰੀ ਉਪਰਾਲਾ ਆ ਤੇ ਮੈਂ ਇਕੱਲਾ ਨਹੀਂ ਕਰ ਸਕਦਾ, ਤੁਹਾਡੇ ਸਾਰੇ ਦੀ ਸਾਥ ਦੇ ਨਾਲ ਹੀ ਹੋਊਗਾ। ਸੋ ਬੇਨਤੀ ਹੈ ਤੁਸੀਂ ਹੁਮਾ ਕੇ ਪਟੀਸ਼ਨ ਤੇ ਸਾਈਨ ਕਰੋ। ਅੱਜ ਵੀ ਲੋਕ ਹੋਣਗੇ ਜਿਹੜੇ ਪਟੀਸ਼ਨ ਵਰਤ ਰਹੇ ਨੇ ਸੰਗਤ ਦੇ ਵਿੱਚ, ਤੁਸੀਂ ਉਹਦੇ ਜ਼ਰੂਰ ਦਸਤਖਤ ਕਰੋ। ਤੁਸੀਂ ਆਨਲਾਈਨ ਵੀ ਦਸਤਖਤ ਕਰ ਸਕਦੇ ਹੋ ndb.ca/sikhgenocide, ਉਹਦੇ ਉੱਤੇ ਜ਼ਰੂਰ ਦਸਤਖਤ ਕਰੋ। ਪ੍ਰੈਸ਼ਰ ਪਾ ਕੇ ਆਪਾਂ ਇਹਨੂੰ ਰੈਕਗਨਾਈਜ਼ ਕਰਵਾਉਣਾ ਆ। ਬਹੁਤ ਧੰਨਵਾਦ। ਇਸ ਦੇਸ਼ ਤੋਂ ਮੈਨੂੰ ਮਾਣ ਆ ਕਿ ਆਪਾਂ ਜੋ ਸ਼ਹੀਦ ਹਰਦੀਪ ਸਿੰਘ ਨਿੱਜਰ ਤੌਰ ਤੇ ਆਪਾਂ ਇੱਥੇ ਆਏ ਨੇ ਰੈਕਗਨਾਈਜ਼ ਕਰਨਾ ਕਿ ਉਹਨਾਂ ਨੇ ਕਿੰਨੀ ਕੁਰਬਾਨੀ ਕੀਤੀ ਆ। ਉਹ ਸੋਚ ਤੇ ਜੋ ਸਿੱਖਾਂ ਨਾਲ ਬੇਇਨਸਾਫੀ ਆ, ਆਪਾਂ ਇੱਥੇ ਵੀ ਇਹ ਉਪਰਾਲਾ ਨੂੰ ਪੂਰਾ ਕਰੀਏ, ਜ਼ਰੂਰੀ ਆ। ਇਹ ਵੀ ਇੱਕ ਜ਼ਰੂਰੀ ਉਪਰਾਲਾ ਹੈ ਜਿਹਦੇ ਨਾਲ ਆਪਾਂ ਇਨਸਾਫ ਦੀ ਆਵਾਜ਼ ਬੁਲੰਦ ਕਰ ਸਕਦੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਦੀ ਬੀਜੇਪੀ ਸਰਕਾਰ ਦੁਆਰਾ ਘੱਟ ਗਿਣਤੀ ਕੌਮਾਂ ਤੇ ਹੋ ਰਹੇ ਜ਼ੁਲਮ ਦੀ ਨਿਖੇਧੀ ਕਰਦਿਆਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਕੈਨੇਡਾ ਸਰਕਾਰ ਵੱਲੋਂ ਸਖਤੀ ਦਿਖਾਉਣ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨਕਸਲੀਆਂ ਨੂੰ ਮਾਰ ਰਹੀ ਹੈ, ਸਿੱਖਾਂ ਨੂੰ ਮਾਰ ਰਹੀ ਹੈ, ਕਸ਼ਮੀਰ ਵਿੱਚ ਮੁਸਲਮਾਨਾਂ ਨੂੰ ਮਾਰ ਰਹੀ ਹੈ, ਕਿਉਂਕਿ ਇਹ ਕੌਮਾਂ ਆਪਣੀ ਵੱਖਰੀ ਪਹਿਚਾਣ ਲਈ ਸੰਘਰਸ਼ ਕਰ ਰਹੀਆਂ ਹਨ ਤੇ ਭਾਰਤ ਅੱਗੇ ਝੁਕਣ ਲਈ ਰਾਜ਼ੀ ਨਹੀਂ ਹਨ। ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਭਾਰਤ ਦੇ 3 ਵੱਡੇ ਕੇਂਦਰੀ ਮੰਤਰੀਆਂ ਨੇ ਆਪਣੇ ਬਿਆਨ ਵਿੱਚ ਸ਼ਰੇਆਮ ਕਿਹਾ ਕਿ ਜੇਕਰ ਕੋਈ ਭਾਰਤ ਦੇ ਖਿਲਾਫ ਆਵਾਜ਼ ਚੁੱਕੇਗਾ ਤਾਂ ਉਸ ਨੂੰ ਮਾਰਨ ਲਈ ਭਾਰਤ ਦੂਜੇ ਦੇਸ਼ਾਂ ਵਿੱਚ ਕਤਲ ਕਰਵਾਉਣ ਤੋਂ ਵੀ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਭਾਜਪਾ ਧਰਮ ਦੇ ਨਾਂ ਤੇ ਵੋਟਾਂ ਲੈਣਾ ਚਾਹੁੰਦੀ ਹੈ, ਇਸ ਲਈ ਰਾਮ ਮੰਦਿਰ ਬਣਵਾਇਆ ਗਿਆ, ਪਰ ਹਿੰਦੂਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜੇਕਰ ਮੋਦੀ ਸਰਕਾਰ ਸੱਚਮੁੱਚ ਹੀ ਹਿੰਦੂ ਧਰਮ ਦਾ ਸਤਿਕਾਰ ਕਰਦੀ ਹੈ
ਤਾਂ ਹਿੰਦੂਆਂ ਦੀ ਧਾਰਮਿਕ ਨਦੀ ਕਹਿਲਾਉਣ ਵਾਲੀ ਗੰਗਾ ਵਿੱਚ ਹਜੇ ਤੱਕ ਇੰਨੀ ਗੰਦਗੀ ਕਿਉਂ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੇਵਲ ਵੋਟਾਂ ਲੈਣ ਲਈ ਅਤੇ ਘੱਟ ਗਿਣਤੀਆਂ ਤੇ ਤਸ਼ੱਦਦ ਕਰਕੇ ਆਪਣੇ ਆਪ ਨੂੰ ਕੱਟੜ ਹਿੰਦੂ ਦਿਖਾਉਂਦੀ ਹੈ, ਪਰ ਅਸਲ ਵਿੱਚ ਇਹਨਾਂ ਨੇ ਹਿੰਦੂਆਂ ਲਈ ਵੀ ਕੁਝ ਨਹੀਂ ਕਰਨਾ। ਹੁਣ ਇੱਕ ਨਵੀਂ ਪਾਲਿਸੀ ਘਟੀ ਹੈ ਮੋਦੀ ਸਾਹਿਬ ਨੇ, ਉਹਨਾਂ ਦੇ ਹੋਮ ਮਿਨਿਸਟਰ ਸ਼ਾਹ ਜੀ ਨੇ, ਤੇ ਜਿਹੜੇ ਬਾਹਰ ਦੇ ਮੁਲਕਾਂ ਦੇ ਵਜ਼ੀਰ ਹੈ ਐਕਸਟਰਨਲ ਅਫੇਅਰਸ ਦੇ ਜੈ ਸ਼ੰਕਰ ਜੀ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਡੋਇਲ ਸਾਹਿਬ ਹੈ, ਚਾਰਾਂ ਨੇ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਖਾਲਿਸਤਾਨ ਦੀ ਗੱਲ ਕਰੂਗਾ ਉਹਨੂੰ ਇੰਡੀਆ ਦੇ ਵਿੱਚ ਵੀ ਅਸੀਂ ਮਰਵਾ ਦਾਂਗੇ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਮਰਵਾ ਦਾਂਗੇ। ਇਹ ਪਾਲਿਸੀ ਨੂੰ ਇੰਪਲੀਮੈਂਟ ਕਰਦਿਆਂ ਮੋਦੀ ਸਾਹਿਬ ਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਮਰਵਾ ਦਿੱਤਾ ਹੈਗਾ, ਉੱਥੇ ਆਪਣੇ ਰਿਪੂ ਦਮਨ ਸਿੰਘ ਮਾਲਕ ਨੂੰ ਮਰਵਾ ਦਿੱਤਾ ਹੈ, ਸੁਖਦੂਲ ਸਿੰਘ ਨੂੰ ਮਰਵਾ ਦਿੱਤਾ ਹੈਗਾ, ਜਿਹੜਾ ਕਿ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਮਜਬੂਰ ਹੋ ਕੇ ਆਪਣੀ ਪਾਰਲੀਮੈਂਟ ਦੇ ਵਿੱਚ ਕਹਿਣਾ ਪਿਆ ਕਿ ਜਸੂਸੀ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਇੰਡੀਆ ਦੀਆਂ ਉਹਨਾਂ ਨੇ ਇਹ ਕਤਲ ਕੀਤੇ ਹੈ। ਫਿਰ ਬਰਤਾਨੀਆ ਦੇ ਵਿੱਚ ਆਪਣਾ ਅਵਤਾਰ ਸਿੰਘ ਖੰਡਾ ਮਰਵਾ ਦਿੱਤਾ ਹੈਗਾ, ਬਰਮਿੰਘਮ ਦੇ ਵਿੱਚ ਉਹਨੂੰ ਜ਼ਹਿਰ ਦੇ ਕੇ ਮਰਵਾਇਆ ਹੈਗਾ। ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾ ਦਿੱਤਾ ਹੈ, ਤੇ ਫਿਰ ਦੂਸਰਾ ਲਖਬੀਰ ਸਿੰਘ ਰੋਡੇ ਨੂੰ ਮਰਵਾ ਦਿੱਤਾ ਪਾਕਿਸਤਾਨ ਦੇ ਵਿੱਚ। ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾ ਦਿੱਤਾ ਹੈ, ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਹੈ। ਇਹਦੇ ਨਾਲ ਕੀ ਹੈ ਕਿ ਜਿਹੜਾ ਇੰਡੀਆ ਦਾ ਕਾਨੂੰਨ ਹੈ, ਜਿਹੜਾ ਵੀ ਆਦਮੀ ਜਾਂ ਸੰਸਥਾ ਜਿਹੜੇ ਇੰਡੀਆ ਦਾ ਰਿਸ਼ਤਾ ਦੋਸਤਾਨਾ ਹੈ ਦੂਜੇ ਮੁਲਕ ਦੇ ਨਾਲ, ਉਹ ਜੇ ਤੋੜਨ ਦੀ ਕੋਸ਼ਿਸ਼ ਕਰੂਗਾ ਉਹ ਫੌਜਦਾਰੀ ਜੁਰਮ ਬਣਦਾ। ਤੇ ਮੋਦੀ ਸਰਕਾਰ ਨੇ ਅਮਰੀਕਾ ਦੇ ਵਿੱਚ ਵੀ ਨਿਊਯਾਰਕ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਮਰਵਾਉਣ ਦੀ, ਪਰ ਅਮਰੀਕਾ ਦੀ ਇੰਟੈਲੀਜੈਂਸ ਇੰਨੀ ਤਕੜੀ ਹੈ ਉਹਨਾਂ ਨੇ ਫੜ ਲਏ ਬੰਦੇ ਉਹ। ਸੋ ਮੇਰਾ ਮਤਲਬ ਹੈ ਕਿ ਇਹ ਤਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਿਆ ਹੈ ਕਿ ਮੋਦੀ ਸਾਹਿਬ ਤੇ 3 ਹੋਰ ਬੰਦਿਆਂ ਦੇ ਉੱਤੇ ਮੁਕੱਦਮੇ ਫੌਜਦਾਰੀ ਦੇ ਦਰਜ ਕਰੋ ਜਿਨ੍ਹਾਂ ਨੇ ਇੰਡੀਆ ਦੇ ਤਲਕਾਤ ਬਾਹਰ ਦੇ ਮੁਲਕਾਂ ਨਾਲ ਤੋੜੇ ਹੈ। ਰਾਮ ਮੰਦਰ ਦੇ ਉੱਤੇ ਇਲੈਕਸ਼ਨ ਲੜਨਾ ਗੈਰ ਸੰਵਿਧਾਨਕ ਹੈ ਕਿਉਂਕਿ ਇੰਡੀਆ ਅਜੇ ਵੀ ਇਹ ਧਰਮ ਨਿਰਪੱਖ ਸੈਕੂਲਰ ਮੁਲਕ ਹੈ। ਚਲੋ ਜੇ ਰਾਮ ਮੰਦਰ ਦੇ ਉੱਤੇ ਇਲੈਕਸ਼ਨ ਲੜਨਾ ਹੈ ਤੇ ਸਦੀਆਂ ਤੋਂ ਜਿਹੜਾ ਗੰਗਾ ਦਰਿਆ ਹੈ ਇਹ ਹਿੰਦੂਆਂ ਦਾ ਬਹੁਤ ਪਵਿੱਤਰ ਦਰਿਆ ਰਿਹਾ ਹੈ, ਪਰ 1947 ਤੋਂ ਬਾਅਦ ਜਦੋਂ ਅੰਗਰੇਜ਼ ਗਿਆ ਸਾਰੇ ਸ਼ਹਿਰਾਂ ਦੀ ਗੰਦਗੀ ਸੀਵਰੇਜ ਜਿੰਨਾ ਵੀ ਗੰਦ ਹੈ ਉਹ ਸਾਡੀ ਗੰਗਾ ਦੇ ਵਿੱਚ ਸਿੱਟਿਆ ਜਾਂਦਾ ਹੈ। ਜਿੰਨੇ ਵੀ ਸ਼ਹਿਰ ਆਉਂਦੇ ਹੈ ਔਰ ਮੋਦੀ ਸਾਹਿਬ ਵਾਰਾਣਸੀ ਬਨਾਰਸ ਤੋਂ ਮੈਂਬਰ ਪਾਰਲੀਮੈਂਟ ਹੈ, ਜਦੋਂ ਇਹ ਵੀ ਜਾਂਦੇ ਹੈ ਇਹਨਾਂ ਨੂੰ ਇੰਨੀ ਸੂਝ ਨਹੀਂ ਕਿ ਮੈਂ ਕੱਟੜਵਾਦੀ ਹਿੰਦੂ ਹਾਂ, ਤੇ ਜਦੋਂ ਇਹ ਟਾਇਲਟ ਜਾਂਦੇ ਹੈ ਤੇ ਇਹਨਾਂ ਦਾ ਪੇਟ ਦੀ ਗੰਦਗੀ ਉਹ ਵੀ ਗੰਗਾ ਜੀ ਦੇ ਵਿੱਚ ਸਿੱਟੀ ਜਾਂਦੀ ਹੈ। ਹੁਣ ਤੁਸੀਂ ਮੈਨੂੰ ਦੱਸੋ, ਤੁਸੀਂ ਹਿੰਦੂ ਹੋ, ਸਾਰੇ ਜਾਣੇ ਇੱਥੇ ਬੈਠੇ ਜਿੰਨੇ ਵੀ ਦੁਨੀਆ 'ਚ ਹੈ, ਤੁਹਾਨੂੰ ਇਹ ਸਵੀਕਾਰ ਹੈ ਕਿ ਤੁਹਾਡਾ ਪ੍ਰਾਈਮ ਮਿਨਿਸਟਰ ਆਪਣੀ ਪੇਟ ਦੀ ਗੰਦਗੀ ਤੁਹਾਡੇ ਸਭ ਤੋਂ ਪਵਿੱਤਰ ਦਰਿਆ ਦੇ ਵਿੱਚ ਸਿੱਟੇ? ਤੇ ਮੇਰਾ ਮਤਲਬ ਉਹਦੀ ਅਕਲ ਕਿੱਥੇ ਹੈ? ਦਿਮਾਗ ਦੇ ਵਿੱਚ ਹੈ ਕਿ ਗਿੱਟਿਆਂ ਦੇ ਵਿੱਚ ਹੈ? ਤੇ ਕੀ ਉਸ ਨੂੰ ਫੇਰ ਇੱਕ ਵਾਰੀ ਤੁਸੀਂ ਪ੍ਰਾਈਮ ਮਿਨਿਸਟਰ ਬਣਾਓਗੇ? ਰਾਮ ਮੰਦਰ ਬਣਾਉਣਾ ਚਲੋ ਤੁਹਾਡੀ ਮਰਜ਼ੀ ਹੈ, ਪਰ ਉਹ ਵੀ ਤੁਸੀਂ ਜਬਰਨ ਸੁਪਰੀਮ ਕੋਰਟ ਗੋਗੋਈ ਉਸ ਵੇਲੇ ਚੀਫ ਜਸਟਿਸ ਸੀਗਾ, ਉਸ ਨੂੰ ਤੁਸੀਂ ਇਹ ਰਿਸ਼ਵਤ ਦੇ ਕੇ ਫੈਸਲਾ ਕਰਵਾ ਲਿਆ ਕਿ ਉਸ ਨੂੰ ਜਦੋਂ ਉਹਨੇ ਫੈਸਲਾ ਰਾਮ ਮੰਦਰ ਦੇ ਹੱਕ ਦੇ ਵਿੱਚ ਕੀਤਾ ਹੈ, ਚੀਫ ਜਸਟਿਸ ਗੋਗੋਈ ਨੂੰ 6 ਸਾਲਾਂ ਦੇ ਲਈ ਨੋਮੀਨੇਟ ਰਾਜ ਸਭਾ ਦਾ ਮੈਂਬਰ ਕਰ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਸਥਾਨ ਵਿੱਚ ਇੱਕ ਚੋਣ ਰੈਲੀ ਵਿੱਚ ਦੌਲਤ ਦੀ ਮੁੜ ਵੰਡ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਅਜਿਹਾ ਬਿਆਨ ਕਦੇ ਨਹੀਂ ਦੇਣਾ ਚਾਹੀਦਾ ਸੀ ਜਿਸ ਨਾਲ ਫਿਰਕੂ ਨਫ਼ਰਤ ਫੈਲਦੀ ਹੋਵੇ।
ਐਤਵਾਰ ਨੂੰ ਰਾਜਸਥਾਨ ਦੇ ਬਾਂਸਵਾੜਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਾਂਗਰਸ ਦੀ ਯੋਜਨਾ ਲੋਕਾਂ ਦੀ ਮਿਹਨਤ ਦੀ ਕਮਾਈ ਅਤੇ ਕੀਮਤੀ ਚੀਜ਼ਾਂ ਘੁਸਪੈਠੀਆਂ ਤੇ ਜਿਨ੍ਹਾਂ ਦੇ ਜ਼ਿਆਦਾ ਬੱਚੇ ਹਨ ਉਹਨਾਂ ਨੂੰ ਦੇਣ ਦੀ ਯੋਜਨਾ ਹੈ। ਉਹਨਾਂ ਕਿਹਾ ਕਿ ਪਹਿਲਾਂ ਜਦੋਂ ਉਹਨਾਂ ਦੀ ਕਾਂਗਰਸ ਸਰਕਾਰ ਸੱਤਾ ਵਿੱਚ ਸੀ ਉਹਨਾਂ ਨੇ ਕਿਹਾ ਸੀ ਕਿ ਦੇਸ਼ ਦੀ ਜਾਇਦਾਦ ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਇਸ ਦਾ ਮਤਲਬ ਹੈ ਕਿ ਇਹ ਜਾਇਦਾਦ ਮੁਸਲਮਾਨਾਂ ਨੂੰ ਵੰਡੀ ਜਾਵੇਗੀ। ਇਹ ਉਹਨਾਂ ਲੋਕਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਦੇ ਵੱਧ ਬੱਚੇ ਹਨ। ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਤੇ ਪ੍ਰਤੀਕਰਮ ਦਿੰਦਿਆਂ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਦੇ ਵੀ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਸਨ ਜੋ ਸਾਡੇ ਆਪਣੇ ਦੇਸ਼ ਦੇ ਲੋਕਾਂ ਵਿੱਚ ਫਿਰਕੂ ਨਫ਼ਰਤ, ਆਪਸੀ ਸ਼ੱਕ ਅਤੇ ਜ਼ਹਿਰ ਫੈਲਾਉਂਦੇ ਹਨ। ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਾਰਿਆਂ ਦਾ ਪ੍ਰਧਾਨ ਮੰਤਰੀ ਹੈ, ਭਾਵੇਂ ਉਹ ਅਮੀਰ ਹੋਵੇ, ਗਰੀਬ, ਹਿੰਦੂ, ਈਸਾਈ ਜਾਂ ਮੁਸਲਮਾਨ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ। ਮੈਂ ਭਾਜਪਾ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ ਦੇਸ਼ ਸਭ ਦਾ ਹੈ ਅਤੇ ਸਾਰੇ ਧਰਮਾਂ ਦਾ ਹੈ। देंगे और पहले जब उनकी सरकार थी उन्होंने कहा था कि देश की संपत्ति पर पहला अधिकार मुसलमानों का है। इसका मतलब ये संपत्ति इकट्ठी करके किसको बांटेंगे? जिनके ज्यादा बच्चे हैं उनको बांटेंगे। घुसपैठियों को बांटेंगे। क्या आपकी मेहनत की कमाई का पैसा घुसपैठियों को दिया जाएगा? आपको मंजूर है? ये कांग्रेस का मैनिफेस्टो कह रहा है कि वो माताओं बहनों का सोने का हिसाब करेंगे, उसकी जड़ती करेंगे, जानकारी लेंगे और फिर उस संपत्ति को बांट देंगे और उनको बांटेंगे जिनको मनमोहन सिंह जी की सरकार ने कहा था कि संपत्ति पर पहला अधिकार मुसलमानों का है। भाइयों बहनों, ये अर्बन नक्सल की सोच, मेरी माताओं बहनों, ये आपका मंगलसूत्र भी बचने नहीं देंगे, यहां तक जाएंगे मैं कहने आया हूं। देखो, देश का प्रधानमंत्री सारे ने प्रधानमंत्री होंगे, भावें गरीब होए, भावें अमीर होए, भावें हिंदू होए, भावें क्रिश्चियन होए, भावें मुस्लिम होए। इस देश के प्रधानमंत्री जी को ਇਹ ਜੀ ਸਟੇਟਮੈਂਟ नहीं देनी चाहिए। एंड मैं बीजेपी ਨੂੰ भी पार्टी बेनती करना चाहना है, आ देश सारे ਦਾ है, सारे धर्मां ਦਾ है। वो सिखन श्रोमणी अकाली दल तो जो पंजाब विच जिहदा एक एजेंडा है अमन शांति भाईचारक सांझ। ਅਸੀਂ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ, ਕ੍ਰਿਸਚੀਅਨ ਭਾਈਚਾਰਿਆਂ ਦਾ ਕੋਈ ਸ਼ੁਭ ਦਿਹਾੜਾ ਹੁੰਦਾ ਬਾਦਲ ਸਾਹਿਬ ਆਪ ਜਾ ਕੇ ਮਨਾਉਂਦੇ ਸੀ, ਮੁਸਲਿਮ ਭਾਈਚਾਰਾ ਕੋਲੇ ਆਪ ਜਾ ਕੇ ਮਨਾਉਂਦੇ ਸੀ ਤੇ ਹਿੰਦੂ ਭਾਈਚਾਰਾ ਦੇ ਆਪ ਜਾ ਕੇ ਉੱਥੇ ਜਾ ਕੇ ਸੇਵਾ ਕਰਦੇ ਜਾਂ ਮਿਲਦੇ ਸੀ। ਜੇ ਤਾਈਓ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ। ਦੇਸ਼ ਵਿੱਚ ਤਰੱਕੀ ਤਾਂ ਹੋਊਗੀ ਜੇ ਦੇਸ਼ ਵਿੱਚ ਅਮਨ ਸ਼ਾਂਤੀ ਰਹੂਗੀ। ਦੇਸ਼ ਤਰੱਕੀ ਤਾਂ ਹੋਊਗੀ ਜੇ ਇੱਥੇ ਸਾਰੇ ਭਰਾਵਾਂ ਵਾਂਗੂ ਰਹਿਣਗੇ। ਜੇ ਆਪਾਂ ਹੀ ਭਰਾਵਾਂ ਨੂੰ ਲੜਾਵਾਂਗੇ, ਆ ਬੜਾ ਅਨਫੋਰਚੂਨੇਟ ਹੈ। ਪੰਜਾਬ ਦੇ ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਆਏ ਕਿਸਾਨਾਂ ਤੇ ਇੱਟਾਂ ਪੱਥਰ ਸੁੱਟਣ ਵਾਲੇ ਭਾਜਪਾ ਵਰਕਰਾਂ ਖਿਲਾਫ FIR ਦਰਜ ਕੀਤੀ ਗਈ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਪੁਲਿਸ ਪ੍ਰਸ਼ਾਸਨ ਵੀ ਉੱਥੇ ਮੌਜੂਦ ਸੀ। ਘਟਨਾ ਤੋਂ ਬਾਅਦ ਕਿਸਾਨਾਂ ਨੇ ਅਗਲੇ ਹੀ ਦਿਨ ਅੰਮ੍ਰਿਤਸਰ ਦਿਹਾਤੀ ਦੇ SSP ਦਫ਼ਤਰ ਦਾ ਘਿਰਾਓ ਕੀਤਾ ਅਤੇ FIR ਦਰਜ ਕਰਨ ਦੀ ਮੰਗ ਕੀਤੀ। ਇਸ ਪੂਰੀ ਘਟਨਾ ਵਿੱਚ ਅੱਧੀ ਦਰਜਨ ਦੇ ਕਰੀਬ ਕਿਸਾਨ ਜ਼ਖਮੀ ਹੋ ਗਏ। ਇਹ ਘਟਨਾ ਬੀਤੇ ਬੁੱਧਵਾਰ 17 ਅਪ੍ਰੈਲ ਦੀ ਸ਼ਾਮ ਨੂੰ ਵਾਪਰੀ। ਅੰਮ੍ਰਿਤਸਰ ਵਿੱਚ ਲੋਪੋਕੇ ਅਧੀਨ ਪੈਂਦੇ ਪਿੰਡ ਭੱਟੇਵੜ ਵਿੱਚ ਭਾਜਪਾ ਆਗੂ ਮੁਖਵਿੰਦਰ ਸਿੰਘ ਮਾਹਲ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ। ਇਸ ਸੰਬੰਧੀ ਸੂਚਨਾ ਮਿਲਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਝੰਡੇ ਲੈ ਕੇ ਪਹੁੰਚੇ, ਜਿਸ ਤੋਂ ਬਾਅਦ ਪਿੰਡ ਭੱਟੇਵੜ ਦੇ ਮੁੱਖ ਭਾਜਪਾ ਪ੍ਰਚਾਰਕ ਜਗਬੀਰ ਸਿੰਘ ਅਤੇ ਕੇਵਲ ਸਿੰਘ ਨੇ ਕਿਸਾਨਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਤੋਂ ਬਾਅਦ ਪੁਲਿਸ ਨੇ ਨਰਿੰਦਰ ਸਿੰਘ ਦੀ ਸ਼ਿਕਾਇਤ ਤੇ ਦੋਵਾਂ ਖਿਲਾਫ IPC 1860 ਦੀ ਧਾਰਾ 323, 324, 506 ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ ਹੈ। ਘਟਨਾ ਵਾਲੇ ਦਿਨ ਪੁਲਿਸ ਮੌਕੇ ਤੇ ਮੌਜੂਦ ਸੀ, ਪਰ ਬਹਿਸ ਦੌਰਾਨ ਦੋਵਾਂ ਧਿਰਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਧੱਕਾ ਮੁੱਕੀ ਕੀਤੀ। ਪੁਲਿਸ ਅਜੇ ਵੀ ਦੋਵਾਂ ਧਿਰਾਂ ਵਿਚਕਾਰ ਕੰਧ ਦਾ ਕੰਮ ਕਰ ਰਹੀ ਸੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਕਿਸਾਨਾਂ ਤੇ ਪਥਰਾਅ ਸ਼ੁਰੂ ਕਰ ਦਿੱਤਾ। ਘਟਨਾ ਸਮੇਂ ਕਿਸਾਨਾਂ ਨੂੰ ਬਚਾਅ ਲਈ ਭੱਜਣਾ ਪਿਆ। ਘਟਨਾ ਵਿੱਚ ਗੁਰਵੇਲ ਸਿੰਘ ਢੋਲ, ਪ੍ਰਗਟ ਸਿੰਘ ਖਿਆਲ, ਬਲਕਾਰ ਸਿੰਘ ਆਦਿ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭੇਜਿਆ ਗਿਆ ਤੇ ਇਲਾਜ ਕਰਵਾਇਆ ਗਿਆ।
ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਦੀਆਂ 5 ਸੀਟਾਂ ਅਤੇ ਚੰਡੀਗੜ੍ਹ ਸੀਟ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਚੰਡੀਗੜ੍ਹ ਤੋਂ ਹਰਦੇਵ ਸਿੰਘ ਸੈਣੀ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ, ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀ ਮਾਨ ਅਤੇ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇਪੀ ਅੱਜ ਹੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵਿਸਾਖੀ ਵਾਲੇ ਦਿਨ 7 ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਪਹਿਲੀ ਸੂਚੀ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਫਰੀਦਕੋਟ, ਸੰਗਰੂਰ ਅਤੇ ਪਟਿਆਲਾ ਸੀਟਾਂ ਲਈ ਉਮੀਦਵਾਰ ਐਲਾਨੇ ਗਏ ਸਨ। ਹੁਣ ਪਾਰਟੀ ਵੱਲੋਂ ਸਿਰਫ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਦਾ ਐਲਾਨ ਬਾਕੀ ਹੈ। ਵਰਕਰ ਮਿਲਣੀ ਦੌਰਾਨ ਸੁਨਾਮ ਪਹੁੰਚੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਲਾਕਾ ਨਿਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਤੇ ਅਹਿਮ ਵਿਸ਼ਿਆਂ ਤੇ ਮੌਜੂਦਾ ਸਰਕਾਰ ਦੀ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਕਿ ਇੰਨਾ ਸਮਾਂ ਬੀਤ ਗਿਆ ਪਰ ਹਜੇ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਇਨਸਾਫ ਨਹੀਂ ਮਿਲਿਆ। ਉਸ ਦੇ ਮਾਪੇ ਇਨਸਾਫ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ, ਪਰ ਜਿਸ ਸਰਕਾਰ ਦੀ ਲਾਪਰਵਾਹੀ ਨਾਲ ਇਹ ਕਤਲ ਹੋਇਆ, ਉਹੀ ਸਰਕਾਰ ਇਨਸਾਫ ਦੇਣ ਦੀ ਬਜਾਏ ਉਹਨਾਂ ਨੂੰ ਹੋਰ ਪਰੇਸ਼ਾਨ ਕਰ ਰਹੀ ਹੈ। ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਕਿਸੇ ਵੀ ਪਾਰਟੀ ਲਈ ਪ੍ਰਚਾਰ ਨਾ ਕਰਨ। ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਜਿਹੜੀ ਸਾਡੇ ਦੇਸ਼ ਦੀ ਰਾਜਨੀਤੀ ਹੈ ਨਾ, ਇਹ ਇਕੱਲੀ ਭਾਰਤ ਦੀ ਖਰਾਬ ਨਹੀਂ ਹੋਈ। ਲਾਗੇ ਗੁਆਂਢੀ ਮੁਲਕਾਂ ਦੀ ਦੇਖ ਲਓ, ਪਾਕਿਸਤਾਨ ਇਮਰਾਨ ਖਾਨ ਨੂੰ ਫੜ ਕੇ ਅੰਦਰ ਦਿੱਤਾ ਹੋਇਆ, ਉਹਦੇ ਤੇ ਕਿੰਨੇ ਹੀ ਪਰਚੇ ਪਾਤੇ, ਉਹਦੀ ਘਰ ਵਾਲੀ ਨੂੰ ਫੜ ਕੇ ਅੰਦਰ ਦਿੱਤਾ। ਉੱਥੇ ਕੱਲਿਆਂ ਨੇ ਇਲੈਕਸ਼ਨ ਕਰਾ ਲਈ, ਉਹਦਾ ਸਿੰਬਲ ਖੋਲਿਆ, ਪਾਰਟੀ ਡੀ-ਰਜਿਸਟਰ ਕਰਾਤੀ, ਇਲੈਕਸ਼ਨਾਂ ਤੋਂ ਬਾਅਦ ਫਿਰ ਜਿੱਤ ਗਿਆ, ਧੱਕੇ ਨਾਲ ਹਰਾ ਕੇ ਸਰਕਾਰ ਬਣਾ ਲਈ ਉੱਥੇ ਫੌਜ ਦੀ ਮਦਦ ਦੇ ਨਾਲ। ਆ ਬੰਗਲਾਦੇਸ਼, ਸ਼ੇਖ ਹਸੀਨਾ ਪੰਜਵੀਂ ਵਾਰ ਉੱਥੋਂ ਦੀ ਪ੍ਰਾਈਮ ਮਿਨਿਸਟਰ ਬਣੀ ਹੈ, ਤੇ ਤੁਸੀਂ ਮੈਦਾਨ ਖਾਲੀ ਕਰ ਦਿਓ ਤੇ ਖੇਡਣ ਵਾਲਾ ਨਾ ਕੋਈ ਛੱਡੋ ਕਿ ਆਪੇ ਜਿੱਤ ਜਾਣਾ। ਉਹਨੇ ਕੀ ਕੀਤਾ, ਜਿਹੜੀ ਉਹਦੀ ਮੇਨ ਆਪੋਜੀਸ਼ਨ ਪਾਰਟੀ ਸੀ ਬੰਗਲਾਦੇਸ਼ ਦੀ BNP, ਉਹਦੇ 20,000 ਕੰਮਕਾਰ ਜੋ ਫੜ ਕੇ ਜੇਲ੍ਹ ਚ ਦਿੱਤੇ 6 ਮਹੀਨੇ ਪਹਿਲਾਂ, 20,000 ਤੇ ਇਲੈਕਸ਼ਨ ਕਰਾਈ, ਥੱਪ ਕੇ ਰਿਗਿੰਗ ਕੀਤੀ, ਬੂਥ ਕੈਪਚਰਿੰਗ, ਤੇ 5ਵੀਂ ਵਾਰ ਪ੍ਰਾਈਮ ਮਿਨਿਸਟਰ ਬਣੇ। ਇਹ ਗੰਦ ਕੱਢਣਾ ਚਾਹੀਦਾ ਸੀ ਦੇਸ਼ ਵਿੱਚੋਂ। ਲੋਕਾਂ ਨੇ ਕਹਿੰਦੇ ਵੀ ਆਹ ਕੱਢਣਾ। ਲੇਕਿਨ ਕੇਜਰੀਵਾਲ ਅੱਜ ਕਿੱਥੇ ਖੜਾ, ਮੇਰੇ ਵੀਰੋ ਦੱਸੋ। 14 ਤੇ 24 10 ਸਾਲ ਅੱਜ ਕਿੱਥੇ ਖੜਾ ਕੇਜਰੀਵਾਲ? ਜਵਾਬ ਦੇਵੇ ਨਾ। ਇਹ ਕਹਿ ਦੇਣਾ ਕਿ ਅਸੀਂ ਕੱਟੜ ਇਮਾਨਦਾਰ ਹੈ ਕਾਫੀ ਨਹੀਂਗਾ। ਅੱਜ ਅਰਵਿੰਦ ਕੇਜਰੀਵਾਲ ਤੇ ਉਹਦੀ ਸਮੁੱਚੀ ਪਾਰਟੀ ਸੈਂਕੜੇ ਕਰੋੜਾਂ ਦੇ ਦਿੱਲੀ ਦੇ ਸ਼ਰਾਬ ਘੁਟਾਲੇ ਦੇ ਵਿੱਚ ਫਸੇ ਹੋਏ। ਅਗਰ ਉਹ ਵੇਖਣਾ ਹੁੰਦੇ ਤਾਂ ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ ਨੂੰ ਅੱਜ ਤੋਂ 10 ਮਹੀਨੇ 12 ਮਹੀਨੇ ਪਹਿਲਾਂ ਜ਼ਮਾਨਤਾਂ ਮਿਲ ਜਾਣੀਆਂ। ਜ਼ਮਾਨਤਾਂ ਸੁਪਰੀਮ ਕੋਰਟ ਨੇ ਰਿਜੈਕਟ ਕੀਤੀਆਂ। ਸੁਪਰੀਮ ਕੋਰਟ ਨੇ ਕਿਹਾ ਕਿ 338 ਕਰੋੜ ਰੁਪਏ ਦੀ ਸ਼ਰਾਬ ਦੇ ਘੁਟਾਲੇ ਦੀ ਮਨੀ ਟ੍ਰੇਲ ਤੁਹਾਡੇ ਖਾਤਿਆਂ ਦੇ ਵਿੱਚ ਪਾਰਟੀ ਦੇ ਵਿੱਚ ਜੁੜ ਰਹੀ ਹੈ। ਫਿਰ ਵੀ ਕਹੀ ਜਾਂਦੇ ਸੀ ਕੱਟੜ ਇਮਾਨਦਾਰ ਹੈ। ਜਦੋਂ ਕੇਜਰੀਵਾਲ ਅਰੈਸਟ ਕੀਤਾ, ਉਹਦੇ ਖਿਲਾਫ ਉਹਨੇ ਹਾਈ ਕੋਰਟ ਚੁਣੌਤੀ ਦਿੱਤੀ ਕਿ ਮੈਨੂੰ ਗੈਰ ਕਾਨੂੰਨੀ ਅਰੈਸਟ ਕੀਤਾ ਗਿਆ। ਹਾਈ ਕੋਰਟ ਨੇ ਉਹਦਾ ਮੁਕੱਦਮਾ ਸੁਣਿਆ ਜੱਜ ਨਾਲ ਤੇ ਬਾਅਦ ਚ ਕਹਿਤਾ ਕਿ ਕੇਜਰੀਵਾਲ ਤੇਰੇ ਖਿਲਾਫ ਬਹੁਤ ਜ਼ਬਰਦਸਤ ਸਬੂਤ ਨੇ। ਤੇਰੀਆਂ ਤਾਰਾਂ ਤੇ ਕਵਿਤਾ ਜਿਹੜੀ BRS ਦੀ ਕੁੜੀ ਆ ਉਥੋਂ ਤੇਲੰਗਾਨਾ ਜੋ, ਉਹਨਾਂ ਨੇ ਕੋਈ ਤੇਰੇ ਖਿਲਾਫ ਗਵਾਹੀ ਦਿੱਤੀ। ਜਿਹੜਾ ਵੀ ਤੂੰ ਇਸ ਸ਼ਰਾਬ ਦੀ ਪਾਲਿਸੀ ਵਿੱਚ ਬੈਨੀਫਿਟ ਦਿੱਤਾ ਸੀਗਾ, ਫਾਇਦਾ ਦਿੱਤਾ, ਉਹਨਾਂ ਨੇ ਤੇਰੇ ਖਿਲਾਫ ਬਿਆਨ ਦਿੱਤੇ ਨੇ। ਤੇਰੇ ਅਕਾਊਂਟਾਂ ਦੇ ਵਿੱਚ ਤੇਰੇ PA ਤੇ ਤੇਰੇ ਪਾਠਕ ਤੇ ਫਲਾਣੇ ਤੇ ਮੇਜਰ ਪਤਾ ਨਹੀਂ ਕਿੰਨੇ, ਇੱਕ ਬਕਾਇਦਾ ਮੇਰੇ ਕੋਲ 150 ਸਫ਼ੇ ਦੀ ਜੱਜਮੈਂਟ ਦਿੱਤੀ ਤੇ ਤੂੰ ਅੰਦਰ ਹੀ ਰਹੇਗਾ। ਫਿਰ ਕਹੀ ਜਾਂਦੇ ਸੀ ਕੱਟੜ ਇਮਾਨਦਾਰ ਆ। ਔਰ ਅੰਦਰ ਪਖੰਡ, ਖਰੇ ਨੂੰ ਵੀ ਜੇਲ੍ਹ ਚ ਸੁੱਟਿਆ ਸੀ। ਮੈਂ ਬੰਦਿਆਂ ਨੂੰ ਜੇਲ੍ਹ ਚ ਲਿਆ ਕਿਉਂਕਿ ਸਾਡੇ ਨਾਲ ਅਕਾਲਪੁਰ ਵਾਹਿਗੁਰੂ ਦੀ ਸ਼ਕਤੀ ਸੀ ਤੇ ਮੈਂ ਬੇਗੁਨਾਹ ਸੀਗਾ। ਮੈਂ ਵੀ ਜੇਲ੍ਹ ਕੱਟੀ ਤੇ ਹੁਣ ਬਿਲਕਦੇ ਫਿਰਦੇ ਨੇ, ਬਿਲਕਦੇ। ਸ਼ੂਗਰ ਕਮ ਹੋ ਗਈ ਹੈ ਕੇਜਰੀਵਾਲ ਦੀ, ਹਲੇ ਤਾਂ ਬੜਾ ਕੁਝ ਕੰਮ ਹੋਣਾ ਵਾ। ਸ਼ੂਗਰ ਕਮ ਹੋ ਗਈ ਹੈ। ਅਮਰੀਕੀ ਸੰਸਦ ਦੀ ਇੱਕ ਸੁਤੰਤਰ ਖੋਜ ਬ੍ਰਾਂਚ ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਲ ਭਾਰਤ ਵਿੱਚ ਲਾਗੂ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ CAA ਦੀਆਂ ਸ਼ਰਤਾਂ ਸੰਵਿਧਾਨ ਦੀਆਂ ਕੁਝ ਧਾਰਾਵਾਂ ਦੀ ਉਲੰਘਣਾ ਕਰ ਸਕਦੀਆਂ ਹਨ। ਤੁਹਾਨੂੰ ਦੱਸ ਦਈਏ ਕਿ CAA ਇਸ ਸਾਲ ਮਾਰਚ ਵਿੱਚ ਭਾਰਤ ਦੇ 1955 ਦੇ ਨਾਗਰਿਕਤਾ ਕਾਨੂੰਨ ਵਿੱਚ ਸੋਧ ਕਰਕੇ ਲਾਗੂ ਹੋਇਆ ਸੀ। ਕਾਂਗਰੈਸ਼ਨਲ ਰਿਸਰਚ ਸਰਵਿਸ ਦੀ ਇਨਫੋਕਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ CAA ਦੀਆਂ ਪ੍ਰਮੁੱਖ ਧਾਰਾਵਾਂ ਭਾਰਤੀ ਸੰਵਿਧਾਨ ਦੀਆਂ ਕੁਝ ਧਾਰਾਵਾਂ ਦੀ ਉਲੰਘਣਾ ਕਰ ਸਕਦੀਆਂ ਹਨ। ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ 31 ਦਸੰਬਰ 2014 ਤੋਂ ਪਹਿਲਾਂ ਭਾਰਤ ਆਏ ਗੈਰ ਮੁਸਲਿਮ ਪ੍ਰਵਾਸੀਆਂ ਨੂੰ CAA ਤਹਿਤ ਨਾਗਰਿਕਤਾ ਮਿਲੇਗੀ। ਭਾਰਤ ਸਰਕਾਰ ਅਤੇ CAA ਦੇ ਹੋਰ ਸਮਰਥਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਦਾ ਉਦੇਸ਼ ਪੂਰੀ ਤਰ੍ਹਾਂ ਇਨਸਾਨੀਅਤ ਤੇ ਆਧਾਰਿਤ ਹੈ। ਭਾਰਤ ਸਰਕਾਰ ਨੇ CAA ਵਿਰੁੱਧ ਆਲੋਚਨਾ ਨੂੰ ਖਾਰਜ ਕਰਦਿਆਂ ਕਿਹਾ
ਕਿ ਇਸ ਨੂੰ ਵੋਟ ਬੈਂਕ ਦੀ ਸਿਆਸਤ ਨਹੀਂ ਕਿਹਾ ਜਾਣਾ ਚਾਹੀਦਾ। ਹਾਲਾਂਕਿ ਇਸ ਸੰਕਟ ਵਿੱਚ ਫਸੇ ਲੋਕਾਂ ਦੀ ਮਦਦ ਲਈ ਇੱਕ ਸ਼ਲਾਘਾਯੋਗ ਪਹਿਲ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਦੇ ਵਿਰੋਧੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਇੱਕ ਹਿੰਦੂ ਬਹੁਗਿਣਤੀਵਾਦੀ ਮੁਸਲਿਮ ਵਿਰੋਧੀ ਏਜੰਡੇ ਨੂੰ ਅੱਗੇ ਵਧਾ ਰਹੀ ਹਨ, ਜੋ ਅਧਿਕਾਰਤ ਤੌਰ ਤੇ ਧਰਮ ਨਿਰਪੱਖ ਗਣਤੰਤਰ ਵਜੋਂ ਭਾਰਤ ਦੇ ਅਕਸ ਨੂੰ ਖਰਾਬ ਕਰ ਸਕਦਾ ਹੈ। ਇਹ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਅਤੇ ਜ਼ਿੰਮੇਵਾਰੀਆਂ ਦੀ ਵੀ ਉਲੰਘਣਾ ਕਰਦਾ ਹੈ। CRS ਦੀ 3 ਪੰਨਿਆਂ ਦੀ ਫੋਕਸ ਰਿਪੋਰਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਯੋਜਨਾਬੰਦ ਕੌਮੀ ਨਾਗਰਿਕ ਰਜਿਸਟਰ ਅਤੇ CAA ਐਕਟ ਭਾਰਤ ਦੇ ਲਗਭਗ 20 ਕਰੋੜ ਮੁਸਲਿਮ ਘੱਟ ਗਿਣਤੀਆਂ ਦੇ ਅਧਿਕਾਰਾਂ ਲਈ ਖਤਰਾ ਹੈ। CRS ਦੀ ਰਿਪੋਰਟ ਵਿੱਚ ਅਮਰੀਕੀ ਕਾਂਗਰਸ ਨੂੰ ਦੱਸਿਆ ਗਿਆ ਹੈ ਕਿ ਸਾਲ 2019 ਵਿੱਚ ਅਮਰੀਕੀ ਡਿਪਲੋਮੈਟ ਨੇ CAA ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਹਾਲਾਂਕਿ ਇਸ ਨਾਲ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਤੇ ਕੋਈ ਅਸਰ ਨਹੀਂ ਪਵੇਗਾ। ਤੁਹਾਨੂੰ ਦੱਸ ਦਈਏ ਕਿ ਪੱਛਮੀ ਬੰਗਾਲ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ CAA ਨੂੰ ਭਾਰਤ ਵਿੱਚ ਲਾਗੂ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਉਹਨਾਂ ਕਿਹਾ ਕਿ CAA ਕਿਸੇ ਦੀ ਨਾਗਰਿਕਤਾ ਖੋਹਣ ਲਈ ਨਹੀਂ, ਬਲਕਿ ਧਾਰਮਿਕ ਆਧਾਰ ਤੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਬੇਘਰ ਹੋਏ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਲਈ ਹੈ। ਇਟਲੀ ਵਿੱਚ ਇੱਕ ਵਾਰ ਫਿਰ ਇੱਕ ਢਾਡੀ ਜਥੇ ਦੇ ਮੁਖੀ ਤੇ ਕਿਰਪਾਨ ਰੱਖਣ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਮਸ਼ਹੂਰ ਢਾਡੀ ਮਿਲਖਾ ਸਿੰਘ ਮੋਜੀ ਤੇ ਇਟਲੀ ਵਿੱਚ ਕਿਰਪਾਨ ਰੱਖਣ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਹੈ। ਇਹ ਜਥਾ ਜਦੋਂ 에ਅਰਪੋਰਟ ਤੋਂ ਜਾ ਰਿਹਾ ਸੀ ਤਾਂ ਉੱਥੋਂ ਦੇ ਕਰਮਚਾਰੀਆਂ ਨੇ ਜਥੇ ਦਾ ਸਮਾਨ ਚੈੱਕ ਕੀਤਾ ਤੇ ਉਸ ਵਿੱਚੋਂ ਨਿਕਲੀ ਕਿਰਪਾਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਨੇ ਨੋਟਿਸ ਲਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਮਾਮਲੇ ਬਹੁਤ ਸੰਜੀਦਗੀ ਨਾਲ ਲੈਣ ਵਾਲੇ ਹਨ ਤੇ ਅਜਿਹੇ ਸਿੱਖ ਮੁੱਦਿਆਂ ਤੇ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਅਜੇ ਬੀਤੇ ਦਿਨ ਹੀ ਇਟਲੀ ਵਿੱਚ ਸਿੱਖ ਤੇ 6 ਸੈਂਟੀਮੀਟਰ ਤੋਂ ਵੱਡੀ ਸ਼੍ਰੀ ਸਾਹਿਬ ਰੱਖਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਨਿਖੇਧੀ ਕੀਤੀ ਸੀ। ਪਿਛਲੇ ਦਿਨੀ ਇਟਲੀ ਦੇ ਸ਼ਹਿਰ ਮਿਲਾਨ ਵਿਖੇ 3 ਕੁ ਮਹੀਨੇ ਪਹਿਲਾਂ ਸੀਜ਼ਨ ਵਾਲੇ ਪੇਪਰਾਂ ਤੇ ਆਏ ਅੰਮ੍ਰਿਤਧਾਰੀ ਗੁਰਬਚਨ ਸਿੰਘ ਖਾਲਸਾ ਨੂੰ ਸਥਾਨਕ ਪੁਲਿਸ ਨੇ ਘੇਰ ਲਿਆ ਅਤੇ ਉਹਨਾਂ ਨੇ 6 ਸੈਂਟੀਮੀਟਰ ਤੋਂ ਵੱਡੀ ਸ਼੍ਰੀ ਸਾਹਿਬ ਜਨਤਕ ਤੌਰ ਤੇ ਪਾਈ ਹੋਈ ਸੀ, ਜਿਸ ਕਾਰਨ ਪੁਲਿਸ ਨੇ ਜਿੱਥੇ ਉਹਨਾਂ ਦੀ ਸ਼੍ਰੀ ਸਾਹਿਬ ਜ਼ਬਤ ਕਰ ਲਈ, ਉੱਥੇ ਹੀ ਉਹਨਾਂ ਤੇ ਵੱਡੀ ਸ਼੍ਰੀ ਸਾਹਿਬ ਨੂੰ ਚਾਕੂ ਸਮਝ ਕੇ ਕੇਸ ਵੀ ਪਾ ਦਿੱਤਾ ਗਿਆ। ਇਸ ਦੇ ਨਾਲ ਹੀ ਹਫ਼ਤੇ ਜਾਂ 10 ਦਿਨਾਂ ਦੇ ਅੰਦਰ ਵਕੀਲ ਕਰਕੇ ਆਪਣਾ ਪੱਖ ਪੇਸ਼ ਕਰਨ ਦੀ ਹਦਾਇਤ ਵੀ ਦਿੱਤੀ ਗਈ ਸੀ, ਜਿਸ ਦੇ ਚੱਲਦਿਆਂ ਅੰਮ੍ਰਿਤਧਾਰੀ ਗੁਰਬਚਨ ਸਿੰਘ ਖਾਲਸਾ ਨੇ ਸਿੱਖ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ। ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਜੱਦੋ-ਜਹਿਦ ਕਰ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਨੇ ਗੁਰਬਚਨ ਸਿੰਘ ਨੂੰ ਉਹਨਾਂ ਤੇ ਹੋਏ ਕੇਸ ਦੀ ਪੈਰਵਾਈ ਆਪਣੇ ਵਕੀਲਾਂ ਤੋਂ ਕਰਵਾਉਣ ਦਾ ਭਰੋਸਾ ਦਿੱਤਾ ਸੀ। ਬੀਤੇ ਕੱਲ੍ਹ ਮਿਲਾਨ ਵਿਖੇ ਯੂਨੀਅਨ ਸਿੱਖ ਇਟਲੀ ਦੇ ਆਗੂਆਂ ਤੇ ਗੁਰਬਚਨ ਸਿੰਘ ਖਾਲਸਾ ਨੇ ਯੂਨੀਅਨ ਸਿੱਖ ਇਟਲੀ ਦੀ ਲੀਗਲ ਟੀਮ ਮੈਂਬਰ ਕ੍ਰਿਸਟੀਆਨਾ ਚਿਆਨੀਤੋ ਨੂੰ ਮਿਲ ਕੇ ਆਪਣਾ ਪੱਖ ਰੱਖ ਕੇ ਕਾਗਜ਼ੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਹੈ। ਲੀਗਲ ਟੀਮ ਨੂੰ ਮਿਲਣ ਉਪਰੰਤ ਭਾਈ ਗੁਰਬਚਨ ਸਿੰਘ ਖਾਲਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਟਲੀ ਦੇ ਕਾਨੂੰਨ ਬਾਰੇ ਜਾਣਕਾਰੀ ਨਹੀਂ ਸੀ, ਜਿਸ ਤੋਂ ਬਾਅਦ ਇਟਲੀ ਦੀ ਪੁਲਿਸ ਨੇ ਕਾਰਵਾਈ ਕੀਤੀ। ਪਰ ਯੂਨੀਅਨ ਸਿੱਖ ਇਟਲੀ ਦੇ ਆਗੂਆਂ ਨੇ ਉਹਨਾਂ ਦੀ ਬਾਂਹ ਫੜਦਿਆਂ ਉਹਨਾਂ ਨੂੰ ਹਰ ਸੰਭਵ ਮਦਦ ਦਿੱਤੀ। ਉਹਨਾਂ ਦੀ ਲੀਗਲ ਟੀਮ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਯੂਨੀਅਨ ਸਿੱਖ ਇਟਲੀ ਦੇ ਪ੍ਰਮੁੱਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਬਾਜਵਾ ਅਤੇ ਭਾਈ ਇਕਬਾਲ ਸਿੰਘ ਸੋਢੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਜਿਹੜੇ ਉਹਨਾਂ ਦੀ ਮਦਦ ਕਰ ਰਹੇ ਹਨ।